ਕਿਹੜੇ-ਕਿਹੜੇ ਇਸ ਟਾਈਮ ਕਾਰਜ ਨੇ ਜਿਹੜੇ ਤੁਹਾਡੀ ਸੰਸਥਾ ਵੱਲੋਂ ਕੀਤੇ ਜਾ ਰਹੇ ਨੇ ਜੀ, ਹੋਰ ਪੰਥ ਦੇ ਨਾਲ ਰਿਲੇਟਡ, ਸਿੱਖ ਕੌਮ ਦੇ ਨਾਲ ਰਿਲੇਟਡ? 2008 ਤੋਂ ਅਸੀਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਸੀ ਔਰ ਪਿਛਲੇ ਸਾਲ 2025 ਦੇ ਵਿੱਚ ਅਸੀਂ 64 ਪਿੰਡਾਂ ਤੇ ਕੰਮ ਕੀਤਾ। ਜੀ। 64 ਪਿੰਡਾਂ ਦੇ ਅਸੀਂ ਜਿਹੜੇ ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਜਿਹੜੇ ਉਹ ਰਜਿਸਟ੍ਰੇਸ਼ਨ ਫਾਰਮ ਭਰੇ, ਜਿਹੜੇ ਬੱਚੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੇ ਸੀ। ਤਾਂ ਉਹਨਾਂ ਪਿੰਡਾਂ ਦੇ ਵਿੱਚੋਂ ਤਕਰੀਬਨ 13,000 ਬੱਚਿਆਂ ਨੇ ਜਿਹੜੀ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਫਾਰਮ ਭਰਿਆ, ਰਜਿਸਟ੍ਰੇਸ਼ਨ ਕਰਾਈ। ਔਰ ਫਿਰ ਉਹਨਾਂ ਨੂੰ ਸ਼ੁਰੂ ਦੇ ਵਿੱਚ ਜਿਹੜਾ ਉਹ ਜਪਜੀ ਸਾਹਿਬ ਦੇ ਅਰਥਾਂ ਵਾਲੀ ਕਿਤਾਬ ਔਰ ਜਿਹੜਾ ਉਹ ਜਪਜੀ ਸਾਹਿਬ ਯਾਦ ਕਿਵੇਂ ਕਰਨਾ ਹੈ, ਸਾਰਾ ਉਹ ਕਰਕੇ ਉਹਨਾਂ ਨੂੰ ਅਸੀਂ ਫ੍ਰੀ ਜਿਹੜੀ ਉਹ ਭੇਟਾ ਰਹਿਤ ਸਾਰੇ 13 ਦੇ 13,000 ਬੱਚਿਆਂ ਦੇ ਵਿੱਚ ਉਹਦੇ ਤੋਂ ਫਿਰ ਤਿਆਰੀ ਹੋਈ ਜੀ। 9 ਮਹੀਨਿਆਂ ਦਾ ਜਿਹੜਾ ਸਮਾਂ ਦਿੱਤਾ ਗਿਆ ਤਾਂ ਕਿ ਬੱਚਿਆਂ ਦੇ ਕੋਈ ਪੇਪਰ ਜਾਂ ਪੜ੍ਹਾਈ ਦੇ ਉੱਤੇ ਵੀ ਕੋਈ ਉਸ ਤਰ੍ਹਾਂ ਦਾ ਅਸਰ ਨਾ ਪਵੇ ਔਰ ਨਾਲ ਜਿਹੜੀ ਆ ਇਹ ਸੇਵਾ ਚੱਲਦੀ ਰਹੇ। ਔਰ ਫਿਰ ਅਸੀਂ ਜਿਹੜਾ ਉਹਦੇ ਵਿੱਚ ਸੈਮੀ ਫਾਈਨਲ ਵਾਸਤੇ ਅਸੀਂ 630 ਬੱਚੇ ਕੱਢੇ। ਉਹਦਾ ਤਰੀਕਾ ਇਹ ਬਣਾਇਆ ਕਿ ਜਿੱਥੇ ਇਹ ਫਰਜ਼ ਕਰੋ ਇੱਕ ਸਕੂਲ ਦੇ ਵਿੱਚ 100 ਬੱਚਾ ਹੈ, 100 ਬੱਚਿਆਂ ਦਾ ਸਕੂਲ ਦੇ ਵਿੱਚ ਹੀ ਟੈਸਟ ਹੋਇਆ ਤਾਂ ਉਹਨਾਂ ਦੇ ਵਿੱਚੋਂ 5 ਬੱਚਿਆਂ ਦੀ ਚੋਣ ਹੋਈ ਸੈਮੀ ਫਾਈਨਲ ਵਾਸਤੇ। ਫਿਰ ਉਹ 630 ਬੱਚੇ ਜਿਹੜੇ ਉਹਨਾਂ ਦੀ ਚੋਣ ਕਰਕੇ ਫਿਰ ਜਿਹੜਾ ਹੈਗਾ ਭਾਈ ਮਾਹ ਸਿੰਘ ਦੀਵਾਨ ਹਾਲ ਗੁਰਦੁਆਰਾ ਟੁੱਟੀ ਗੜੀ ਮੁਕਤਸਰ ਸਾਹਿਬ ਵਿਖੇ ਜਿਹੜਾ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਔਰ ਹੋਰ ਚੰਗੇ ਜਿਹੜੇ ਵਿਦਵਾਨ ਮਤਲਬ ਉਸ ਜਿਹੜਾ ਸੈਮੀ ਫਾਈਨਲ ਵਾਲੇ ਬੱਚਿਆਂ ਨੂੰ ਸੁਣਨ ਵਾਸਤੇ ਆਏ। ਜਦੋਂ ਕੋਈ ਕੰਪੀਟੀਸ਼ਨ ਮੁਕਾਬਲੇ ਹੁੰਦੇ ਫਿਰ ਉਹਨਾਂ ਦਾ ਕੋਈ ਉਹਨਾਂ ਨੂੰ ਸਨਮਾਨਿਤ ਵੀ ਕਰਦੇ ਹੋ, ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਹੋ? ਹਾਂ, ਇਹਦੇ ਵਿੱਚ ਅਸੀਂ ਫਿਰ ਜਿਹੜੀਆਂ ਪਹਿਲੀਆਂ 3 ਪੋਜੀਸ਼ਨਾਂ ਤੇ ਆਉਣਾ ਫਰਕ ਕੋਈ ਬੱਚਾ ਜਿਹੜੇ ਸਾਰੇ ਬੱਚਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜਾ ਬੱਚਾ ਆਇਆ ਸੀ ਉਹਨੂੰ 1,25,000 ਦਾ ਜਿਹੜਾ ਇਨਾਮ ਰੱਖਿਆ ਗਿਆ ਸੀ। ਜਿਹੜਾ ਦੂਸਰੇ ਨੰਬਰ ਤੇ ਉਹਨੂੰ 1 ਲੱਖ ਰੁਪਈਆ ਔਰ ਤੀਸਰੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ ਅਸੀਂ 75,000 ਰੁਪਈਆ ਜਿਹੜਾ ਨਗਦ ਇਨਾਮ ਦਿੱਤਾ ਸੀ। ਇਸ ਵਾਰੀ ਇਹ ਜਿਹੜੇ ਗੁਰਬਾਣੀ ਕੰਠ ਤੇ ਜਾਂ ਜਪਜੀ ਸਾਹਿਬ ਦੇ ਮੁਕਾਬਲੇ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਹੋਣ ਜਾ ਰਹੇ ਨੇ ਜਾਂ? ਹਾਂ ਬਿਲਕੁਲ ਜੀ, ਹੁਣ ਰਜਿਸਟ੍ਰੇਸ਼ਨ ਚੱਲ ਰਹੀ ਹੈ ਔਰ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਬੱਚੇ ਉਹ ਸ਼ਾਮਲ ਹੋਣ ਵਾਸਤੇ, ਕਿਉਂਕਿ ਪਿਛਲੇ ਸਾਲ ਹੀ ਅਸੀਂ ਸੰਗਤਾਂ ਨੂੰ ਦੱਸਤਾ ਸੀ ਕਿ ਅਗਲੇ ਸਾਲ ਵੀ ਜਿਹੜੇ ਇਹ ਮੁਕਾਬਲੇ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਦਾ ਦਾਅਵਾ ਕਰਦੀ ਹੈ ਵੀ ਅਸੀਂ ਵੀ ਧਰਮ ਪ੍ਰਚਾਰ ਕਰਦੇ ਹਾਂ, ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ ਕਿ ਉੱਥੋਂ ਦੇ ਨੁਮਾਇੰਦਿਆਂ ਦਾ ਵੀ ਸਾਥ ਮਿਲਦਾ ਜਾਂ ਆਪਦੇ ਪੱਧਰ ਤੇ ਸੰਸਥਾ ਕਰ ਰਹੀ ਹੈ ਜਾਂ ਉਹਨਾਂ ਦੇ ਨਾਲ ਮਿਲ ਕੇ ਕਰ ਰਹੀ ਹੈ? ਜਿਹੜਾ ਇਹ ਕਾਰਜ ਹੈ ਇਹਦੇ ਵਿੱਚ ਕੋਈ ਜਿਹੜੀ ਮਾਲੀ ਮਦਦ ਨਹੀਂ, ਉਹ ਤਾਂ ਸਾਡੇ ਸੇਵਾਦਾਰ ਹੀ ਜਿਹੜੇ ਹੈਗੇ, ਜਿਵੇਂ ਤੁਹਾਨੂੰ ਦੱਸਿਆ ਸੀ ਆਪਣਾ ਇੱਥੋਂ ਜਿਹੜੇ ਹੈਗੇ ਸੇਵਾਦਾਰ ਜੁੜ ਕੇ ਅਸੀਂ ਕਰਦੇ ਹੈਗੇ ਆ। ਤੇ ਹੁਣ ਇਸ ਵੇਲੇ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਜ ਇਸ ਸੰਸਥਾ ਵੱਲੋਂ ਕਰਵਾਏ ਜਾ ਰਹੇ ਨੇ? ਜਿਹੜਾ ਇੱਕ ਅਸੀਂ ਉੱਥੇ ਇਲਾਕੇ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਸੀਗਾ ਨਗਰ ਕੀਰਤਨ ਦਾ ਪ੍ਰੋਗਰਾਮ। ਜੀ ਜਥੇਦਾਰ ਯਾਨੀ ਬਲਵੰਤ ਸਿੰਘ ਆਨੰਦਗੜ੍ਹ ਹੁੰਦੇ ਸੀਗੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਉਹਨਾਂ ਕੋਲ ਮੈਂ ਗਿਆ, ਮੈਂ ਕਿਹਾ ਸਿੰਘ ਸਾਹਿਬ ਕੋਈ ਸੇਵਾ ਦੱਸੋ ਜਿਹੜੀ ਕੌਮ ਵਾਸਤੇ ਅਸੀਂ ਕਰ ਸਕਦੇ ਹਾਂ, ਉੱਥੇ ਪਿੰਡਾਂ ਵਾਲੇ ਆ ਜੀ। ਤਾਂ ਉਹ ਕਹਿੰਦੇ ਤੁਸੀਂ ਇਲਾਕੇ ਦੇ ਵਿੱਚ ਕੋਈ ਨਗਰ ਕੀਰਤਨ ਬੜਾ ਵਧੀਆ ਤਰੀਕੇ ਨਾਲ ਤੁਸੀਂ ਸ਼ੁਰੂ ਕਰੋ ਤੇ ਉਹਦੇ ਨਾਲ ਜਿਹੜਾ ਸਿੱਖੀ ਦਾ ਪ੍ਰਚਾਰ ਹੋਊਗਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਅੱਜ ਦੇ ਇਸ ਸਾਂਝੀ ਸੱਥ ਦੇ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਇੱਕ ਅਜਿਹੀ ਸੰਸਥਾ ਦੇ ਨੁਮਾਇੰਦਿਆਂ ਦੇ ਨਾਲ, ਆਗੂਆਂ ਦੇ ਨਾਲ, ਜਿਹੜੀ ਸੰਸਥਾ ਜਿਹੜੀ ਸਿੱਖ ਕੌਮ ਦੀ ਬੱਚੇ ਨੇ, ਜਿਹੜੀ ਸਿੱਖ ਕੌਮ ਦੀ ਅਗਲੀ ਪੀੜ੍ਹੀ ਹੈ ਉਹਦੇ ਨਾਲ ਉਹ ਕੰਮ ਕਰ ਰਹੇ ਨੇ, ਉਹਦੇ ਸਬੰਧ ਦੇ ਵਿੱਚ ਕੰਮ ਕਰ ਰਹੇ ਨੇ। ਜਪਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲੇ ਜਾਂ ਜਿਹੜੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਕੁਰੀਤੀਆਂ ਤੇ ਨਸ਼ਿਆਂ ਤੋਂ ਬਚਾਉਣਾ, ਸੋ ਇਸ ਤਰ੍ਹਾਂ ਦੇ ਕੰਮ ਉਹ ਸਿੱਖ ਕੌਮ ਦੇ ਨਾਲ ਸੰਬੰਧਿਤ ਕਰ ਰਹੇ ਨੇ। ਤੇ ਇਸ ਜਿਹੜੀ ਇਹ ਆਰਗੇਨਾਈਜੇਸ਼ਨ ਹੈ, ਇਹਦਾ ਨਾਮ ਹੈ ਨਿਰੋਲ ਸੇਵਾ ਆਰਗੇਨਾਈਜੇਸ਼ਨ। ਇਹ ਪਿੰਡ ਧੂਲਕੋਟ ਦੇ ਵਿੱਚ ਪੈਂਦੀ ਹੈ, ਸ੍ਰੀ ਮੁਕਤਸਰ ਸਾਹਿਬ ਦਾ ਇੱਕ ਪਿੰਡ ਹੈ ਧੂਲਕੋਟ। ਤੇ ਇਸ ਜਿਹੜੀ ਨੁਮਾਇੰਦੇ ਨੇ ਇਸ ਜਥੇਬੰਦੀ ਦੇ, ਸੰਸਥਾ ਦੇ, ਡਾਕਟਰ ਜਗਦੀਪ ਸਿੰਘ ਸੋਢੀ, ਉਹ ਅੱਜ ਆਪਣੇ ਨਾਲ ਨੇ ਤੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਨਾਲ ਜੋੜ ਕੇ ਤੇ ਇਸ ਸੰਸਥਾ ਸੰਬੰਧੀ ਜਿਹੜੇ ਕੰਮਕਾਰ ਨੇ ਜਾਂ ਇਹਨਾਂ ਦੇ ਜਿਹੜੇ ਵੀ ਕਾਰਜ ਹੋਏ ਨੇ ਪਿਛਲੇ ਸਮੇਂ ਦੇ ਦੌਰਾਨ, ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਜਗਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ, ਤੁਸੀਂ ਆਉਂਦੇ ਹੋ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਗਦੀਪ ਸਿੰਘ ਜੀ, ਜਿਵੇਂ ਆਪਾਂ ਕਿਹਾ ਵੀ ਜਿਵੇਂ ਬੱਚਿਆਂ ਦੇ ਨਾਲ ਤੁਸੀਂ ਜਪਜੀ ਸਾਹਿਬ ਦੇ ਜਿਹੜੇ ਸ਼ੁੱਧ ਉਚਾਰਨ ਦੇ ਕੰਠ ਮੁਕਾਬਲੇ ਤੁਸੀਂ ਕਰਵਾਉਣੇ ਆ ਜਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਕੁਰੀਤੀਆਂ ਤੇ ਨਸ਼ਿਆਂ ਤੋਂ ਤੁਸੀਂ, ਤੁਹਾਡੀ ਜਿਹੜੀ ਸੰਸਥਾ ਉਹ ਬਚਾਉਂਦੀ ਆ, ਕਿਹੜੇ ਇਸ ਟਾਈਮ ਕਾਰਜ ਨੇ ਜਿਹੜੇ ਤੁਹਾਡੀ ਸੰਸਥਾ ਵੱਲੋਂ ਕੀਤੇ ਜਾ ਰਹੇ ਨੇ ਜੀ, ਹੋਰ ਪੰਥ ਦੇ ਨਾਲ ਰਿਲੇਟਡ, ਸਿੱਖ ਕੌਮ ਦੇ ਨਾਲ ਰਿਲੇਟਡ? ਸਤਿਗੁਰਾਂ ਦਾ ਫਰਮਾਨ ਹੈ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਜੀ। ਉਸ ਇਲਾਕੇ ਦੇ ਵਿੱਚ ਜਿਹੜਾ ਬਹੁਤ ਤਰ੍ਹਾਂ ਦੀ ਜਿਹੜੀਆਂ ਕ੍ਰਿਤੀਆਂ ਜਦੋਂ ਫੈਲ ਗਈਆਂ ਤਾਂ ਸਾਡੀ ਸੰਸਥਾ ਦੇ ਸੇਵਾਦਾਰਾਂ ਨੇ ਫਿਰ ਇਹ ਪ੍ਰੋਗਰਾਮ ਲਿਖਿਆ ਕਿ ਬੱਚਿਆਂ ਨੂੰ ਜਿਹੜਾ ਉਹ ਗੁਰਬਾਣੀ ਨਾਲ ਕਿਵੇਂ ਜੋੜਿਆ ਜਾਵੇ ਜੀ। ਤਾਂ 2008 ਤੋਂ ਅਸੀਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਸੀ ਔਰ ਪਿਛਲੇ ਸਾਲ
2025 ਦੇ ਵਿੱਚ ਅਸੀਂ 64 ਪਿੰਡਾਂ ਤੇ ਕੰਮ ਕੀਤਾ। ਜੀ 64 ਪਿੰਡਾਂ ਦੇ ਅਸੀਂ ਜਿਹੜੇ ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਜਿਹੜੇ ਉਹ ਰਜਿਸਟ੍ਰੇਸ਼ਨ ਫਾਰਮ ਭਰੇ, ਜਿਹੜੇ ਬੱਚੇ ਇਸ ਕੰਪੀਟੀਸ਼ਨ ਵਿੱਚ ਭਾਗ ਲੈਣਾ ਚਾਹੁੰਦੇ ਸੀ। ਠੀਕ ਹੈ ਜੀ। ਔਰ ਗੁਰੂ ਮਹਾਰਾਜ ਦੀ ਐਸੀ ਕਿਰਪਾ ਕਿ ਉਹਨਾਂ 64 ਪਿੰਡਾਂ ਦੇ ਜਿਹੜੇ 85 ਸਕੂਲ ਸੀ, ਕਈ ਵੱਡੇ ਪਿੰਡ ਆ, ਉੱਥੇ ਸਕੂਲ ਇੱਕ ਪਿੰਡ ਦੇ ਵਿੱਚ 4-4 ਸਕੂਲ ਵੀ ਹੈਗੇ ਆ। ਹੂੰ ਹੂੰ ਹਜ਼ਾਰ-ਹਜ਼ਾਰ ਬੱਚਾ ਵੀ ਇੱਕ ਪਿੰਡ ਦੇ ਵਿੱਚ ਮਤਲਬ ਜਿਹੜਾ ਉਹ ਪੜ੍ਹ ਰਿਹਾ ਹੈ। ਜੀ ਤਾਂ ਉਹਨਾਂ ਪਿੰਡਾਂ ਦੇ ਵਿੱਚੋਂ ਤਕਰੀਬਨ 13,000 ਬੱਚਿਆਂ ਨੇ ਜਿਹੜੀ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਫਾਰਮ ਭਰਿਆ, ਰਜਿਸਟ੍ਰੇਸ਼ਨ ਕਰਾਈ। ਠੀਕ ਹੈ ਜੀ। ਔਰ ਫਿਰ ਉਹਨਾਂ ਨੂੰ ਸ਼ੁਰੂ ਦੇ ਵਿੱਚ ਜਿਹੜਾ ਉਹ ਜਪਜੀ ਸਾਹਿਬ ਦੇ ਅਰਥਾਂ ਵਾਲੀ ਕਿਤਾਬ ਔਰ ਜਿਹੜਾ ਉਹ ਜਪਜੀ ਸਾਹਿਬ ਯਾਦ ਕਿਵੇਂ ਕਰਨਾ ਹੈ, ਸਾਰਾ ਉਹ ਕਰਕੇ ਉਹਨਾਂ ਨੂੰ ਅਸੀਂ ਫ੍ਰੀ ਜਿਹੜੀ ਹੂੰ ਉਹ ਭੇਟਾ ਰਹਿਤ ਸਾਰੇ 13 ਦੇ 13,000 ਬੱਚਿਆਂ ਦੇ ਵਿੱਚ ਉਹਦੇ ਤੋਂ ਫਿਰ ਤਿਆਰੀ ਹੋਈ ਜੀ। ਹੂੰ 9 ਮਹੀਨਿਆਂ ਦਾ ਜਿਹੜਾ ਸਮਾਂ ਦਿੱਤਾ ਗਿਆ ਤਾਂ ਕਿ ਬੱਚਿਆਂ ਦੇ ਕੋਈ ਪੇਪਰ ਜਾਂ ਪੜ੍ਹਾਈ ਦੇ ਉੱਤੇ ਵੀ ਕੋਈ ਉਸ ਤਰ੍ਹਾਂ ਦਾ ਅਸਰ ਨਾ ਪਵੇ ਔਰ ਠੀਕ ਹੈ ਜੀ। ਨਾਲ-ਨਾਲ ਜਿਹੜੀ ਆ ਇਹ ਸੇਵਾ ਚੱਲਦੀ ਰਹੇ। ਔਰ ਫਿਰ ਅਸੀਂ ਜਿਹੜਾ ਉਹਦੇ ਵਿੱਚ ਸੈਮੀ ਫਾਈਨਲ ਵਾਸਤੇ ਅਸੀਂ 630 ਬੱਚੇ ਕੱਢੇ। ਠੀਕ ਹੈ ਜੀ। ਉਹਦਾ ਤਰੀਕਾ ਇਹ ਬਣਾਇਆ ਕਿ ਜਿੱਥੇ ਇਹ ਫਰਜ਼ ਕਰੋ ਇੱਕ ਸਕੂਲ ਦੇ ਵਿੱਚ 100 ਬੱਚਾ ਹੈ। 100 ਬੱਚਿਆਂ ਦਾ ਸਕੂਲ ਦੇ ਵਿੱਚ ਹੀ ਟੈਸਟ ਹੋਇਆ ਤਾਂ ਉਹਨਾਂ ਦੇ ਵਿੱਚੋਂ 5 ਬੱਚਿਆਂ ਦੀ ਚੋਣ ਹੋਈ ਸੈਮੀ ਫਾਈਨਲ ਵਾਸਤੇ। ਜੀ ਫਿਰ ਉਹ 630 ਬੱਚੇ ਜਿਹੜੇ ਉਹਨਾਂ ਦੀ ਚੋਣ ਕਰਕੇ ਫਿਰ ਹੂੰ ਜਿਹੜਾ ਹੈਗਾ ਭਾਈ ਮਾਨ ਸਿੰਘ ਦੀਵਾਨ ਹਾਲ ਗੁਰਦੁਆਰਾ ਟੁੱਟੀ ਸ੍ਰੀ ਗੰਢੀ ਮੁਕਤਸਰ ਸਾਹਿਬ ਸਾਹਿਬ ਸ੍ਰੀ ਵਿਖੇ ਮੁਕਤਸਰ ਹਾਂਜੀ। ਸਾਹਿਬ ਵਿਖੇ ਜਿਹੜਾ ਉਹ ਹੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਔਰ ਹੋਰ ਚੰਗੇ ਜਿਹੜੇ ਵਿਦਵਾਨ ਮਤਲਬ ਉਸ ਜਿਹੜਾ ਸੈਮੀ ਫਾਈਨਲ ਵਾਲੇ ਬੱਚਿਆਂ ਨੂੰ ਸੁਣਨ ਵਾਸਤੇ ਆਏ। ਜੀ ਔਰ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਜਿਹੜੇ ਇਹ ਸੈਮੀ ਫਾਈਨਲ ਦੇ ਵਿੱਚ ਬੱਚੇ ਆਏ ਆ ਜਿਨ੍ਹਾਂ ਤੋਂ ਅਸੀਂ ਇਹ ਟੈਸਟ ਲਿਆ ਹੈ, ਉਹ ਸਾਡੇ ਵਾਸਤੇ ਜਿਹੜੀਆਂ ਪਹਿਲੀ, ਦੂਜੀ ਤੇ ਤੀਜੀ ਪੋਜੀਸ਼ਨ ਦਾ ਫੈਸਲਾ ਕਰਨਾ ਹੀ ਬਹੁਤ ਔਖਾ ਸੀਗਾ ਕਿ ਬੱਚਿਆਂ ਨੇ ਤਿਆਰੀ ਮਤਲਬ ਇਸ ਹਿਸਾਬ ਨਾਲ ਕੀਤੀ ਹੋਈ ਸੀ। ਠੀਕ ਹੈ ਜੀ। ਕਿਉਂਕਿ ਬੱਚੇ ਸਾਡੀ ਕੌਮ ਦੇ ਵਾਰਸ ਹੈ। ਹੂੰ ਹੂੰ ਭਵਿੱਖ 'ਚ ਇਹਨਾਂ ਨੇ ਸਾਡੀ ਕੌਮ ਦੇ ਵਾਰਸ ਬਣਨਾ ਹੈ ਔਰ ਇਹ ਸਾਡੀ ਪਨੀਰੀ ਹੈ। ਇਹਨਾਂ ਨੂੰ ਸੰਭਾਲਣ ਵਾਸਤੇ ਜਿਹੜਾ ਇਹ ਸੇਵਾ ਬੜੀ ਜ਼ਰੂਰੀ ਹੈ। ਜੀ ਜੀ। ਔਰ ਤੇ ਇਹ ਮੇਰਾ ਇਸ ਸੰਬੰਧ ਦੇ ਵਿੱਚ ਫਿਰ ਤੁਸੀਂ ਜਦੋਂ ਕੋਈ ਕੰਪੀਟੀਸ਼ਨ ਮੁਕਾਬਲੇ ਹੁੰਦੇ ਆ ਫਿਰ ਉਹਨਾਂ ਦਾ ਕੋਈ ਉਹਨਾਂ ਨੂੰ ਸਨਮਾਨਿਤ ਵੀ ਕਰਦੇ ਹੋ, ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਦੇ ਹੋ? ਹਾਂ, ਇਹਦੇ ਵਿੱਚ ਅਸੀਂ ਫਿਰ ਜਿਹੜੀਆਂ ਪਹਿਲੀਆਂ 3 ਪੋਜੀਸ਼ਨਾਂ ਤੇ ਆਉਣੇ ਫਰਕ ਕੋਈ ਬੱਚਾ ਜਿਹੜੇ ਸਾਰੇ ਬੱਚਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜਾ ਬੱਚਾ ਆਇਆ ਸੀ ਉਹਨੂੰ 1,25,000 ਦਾ ਜਿਹੜਾ ਇਨਾਮ ਰੱਖਿਆ ਗਿਆ ਸੀ। ਠੀਕ ਹੈ ਜੀ। ਜਿਹੜਾ ਦੂਸਰੇ ਨੰਬਰ ਤੇ ਉਹਨੂੰ 1 ਲੱਖ ਰੁਪਈਆ ਔਰ ਤੀਸਰੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ ਅਸੀਂ 75,000 ਰੁਪਈਆ ਜਿਹੜਾ ਨਗਦ ਇਨਾਮ ਦਿੱਤਾ ਸੀ। ਹੂੰ ਹੂੰ ਔਰ ਫਿਰ ਸਾਡੇ ਮਨ 'ਚ ਇਹ ਵੀ ਸੀਗਾ ਕਿ ਜਿਹੜੇ ਬੱਚੇ ਪਹਿਲੇ ਹੀ ਗੁਰਬਾਣੀ ਨਾਲ ਜੁੜੇ ਹੋਏ ਆ ਹੂੰ ਹੂੰ ਵੀ ਉਹ ਮੌਕੇ ਤੇ ਆ ਕੇ ਆਪਣਾ ਉਹ ਸ਼ੁੱਧ ਗੁਰਬਾਣੀ ਦਾ ਪਾਠ ਸੁਣਾ ਕੇ ਜਾਂ ਕੰਠ ਕਰਕੇ ਤੇ ਆਪਣਾ ਨਾਮ ਲੈ ਕੇ ਚਲੇ ਜਾਣਗੇ। ਨਾਰਮਲ ਜਿਹੜੇ ਆਮ ਬੱਚੇ ਹੈ, ਜਿਹੜੇ ਹਜੇ ਪਾਠ ਨਹੀਂ ਕਰਨ ਲੱਗੇ, ਇਸ ਪਾਸੇ ਨਹੀਂ ਆਏ, ਤਾਂ ਉਹਨਾਂ ਨੇ ਆਉਣਾ ਨਹੀਂ। ਮਤਲਬ ਕਿਸੇ ਕੋਈ ਇਸ ਤਰ੍ਹਾਂ ਦੀ ਕੋਈ ਲਾਲਚ, ਜਿਵੇਂ ਬਾਬੇ ਫਰੀਦ ਦੀ ਮਾਂ ਨੇ ਉਹ ਸ਼ੱਕਰ ਦੇ ਲਾਲਚ ਨਾਲ ਭਗਤ ਜੀ ਨੂੰ ਜੋੜਿਆ ਸੀ ਨਾ, ਤੇ ਦੇਖੋ ਅੱਜ ਬਾਬੇ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਉਹ ਮਾਤਾ ਨੇ ਜਿਹੜਾ ਉਹ ਤਰੀਕਾ ਅਪਣਾਇਆ ਹੂੰ ਹੂੰ ਤਾਂ ਉਸੇ ਤਰ੍ਹਾਂ ਅਸੀਂ ਸੋਚਿਆ ਫਿਰ ਹਰੇਕ ਭਾਗ ਲੈਣ ਵਾਲੇ ਬੱਚੇ ਦਾ ਸਨਮਾਨ ਕਰਨ ਦਾ ਜਿਹੜਾ ਉਹ ਪ੍ਰੋਗਰਾਮ ਲਿਖਿਆ। ਜੀ ਜੀ। ਤੇ ਜਿਹੜਾ ਇਸ ਵੀ ਵਾਰੀ ਬੱਚਾ ਇਸ ਵਾਰੀ ਇਹ ਜਿਹੜੇ ਗੁਰਬਾਣੀ ਕੰਠ ਤੇ ਜਾਂ ਜਪਜੀ ਸਾਹਿਬ ਦੇ ਮੁਕਾਬਲੇ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਹੋਣ ਜਾ ਰਹੇ ਨੇ ਜਾਂ? ਹਾਂ, ਹਾਂ, ਬਿਲਕੁਲ, ਬਿਲਕੁਲ ਜੀ। ਹੁਣ ਰਜਿਸਟ੍ਰੇਸ਼ਨ ਚੱਲ ਰਹੀ ਹੈ। ਹੂੰ ਹੂੰ ਰਜਿਸਟ੍ਰੇਸ਼ਨ ਚੱਲ ਰਹੀ ਹੈ ਔਰ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਬੱਚੇ ਉਹ ਸ਼ਾਮਲ ਹੋਣ ਵਾਸਤੇ, ਕਿਉਂਕਿ ਉਸੇ ਸਮੇਂ ਤੋਂ ਅਸੀਂ ਪਿਛਲੇ ਸਾਲ ਹੀ ਅਸੀਂ ਸੰਗਤਾਂ ਨੂੰ ਦੱਸਤਾ ਸੀ ਕਿ ਅਗਲੇ ਸਾਲ ਵੀ ਜਿਹੜੇ ਇਹ ਮੁਕਾਬਲੇ ਹੋਣਗੇ ਔਰ ਉਦੋਂ ਤੋਂ ਹੀ ਬੱਚਿਆਂ ਨੇ ਜਿਹੜੀ ਤਿਆਰੀ ਹੈ ਸ਼ੁਰੂ ਕਰਤੀ ਹੈ। ਔਰ ਹਰੇਕ ਭਾਗ ਲੈਣ ਵਾਲੇ ਬੱਚੇ ਨੂੰ ਪਿਛਲੀ ਵਾਰ ਵੀ ਅਸੀਂ 5-5 ਰਜਿਸਟਰ ਕਾਪੀਆਂ ਔਰ ਸੈਮੀਫਾਈਨਲ ਵਾਲੇ ਬੱਚਿਆਂ ਦੇ ਨਾਲ ਬਹੁਤ ਸੁੰਦਰ ਬੈਗ ਜਿਹੜੇ ਆ ਉਹ ਬੱਚਿਆਂ ਨੂੰ ਜਿਹੜੇ ਉਹ ਦਿੱਤੇ ਗਏ ਸੀ। ਔਰ ਇਸ ਵਾਰੀ ਵੀ ਅਸੀਂ ਇਸ ਤਰ੍ਹਾਂ ਦਾ ਹੀ ਜਿਹੜਾ ਪ੍ਰੋਗਰਾਮ ਉਹ ਲਿਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਦਾ ਦਾਅਵਾ ਕਰਦੀ ਹੈ ਵੀ ਅਸੀਂ ਵੀ ਧਰਮ ਪ੍ਰਚਾਰ ਕਰਦੇ ਹਾਂ, ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ, ਕਿ ਉੱਥੋਂ ਦੇ ਨੁਮਾਇੰਦਿਆਂ ਦਾ ਵੀ ਸਾਥ ਮਿਲਦਾ ਜਾਂ ਆਪਦੇ ਪੱਧਰ ਤੇ ਸੰਸਥਾ ਕਰ ਰਹੀ ਹੈ ਜਾਂ ਉਹਨਾਂ ਦੇ ਨਾਲ ਮਿਲ ਕੇ ਕਰ ਰਹੀ ਹੈ? ਜਿਹੜਾ ਇਹ ਕਾਰਜ ਹੈ ਇਹਦੇ ਵਿੱਚ ਕੋਈ ਜਿਹੜੀ ਮਾਲੀ ਮਦਦ ਨਹੀਂ, ਉਹ ਤਾਂ ਸਾਡੇ ਸੇਵਾਦਾਰ ਹੀ ਜਿਹੜੇ ਹੈਗੇ, ਜਿਵੇਂ ਤੁਹਾਨੂੰ ਦੱਸਿਆ ਸੀ ਆਪਣਾ ਇੱਥੋਂ ਜਿਹੜੇ ਹੈਗੇ ਸੇਵਾਦਾਰ ਜੁੜ ਕੇ ਅਸੀਂ ਕਰਦੇ ਹੈਗੇ ਆ। ਹੂੰ ਹੂੰ ਤੇ ਜਿਵੇਂ ਹੁਣ ਉਹ ਪਾਠ ਨੂੰ ਆਪਣਾ ਸੁਣਨ ਵਾਸਤੇ ਜਿਹੜੇ ਹੈਗੇ ਆ, ਕਿਉਂਕਿ ਉਹ ਗ੍ਰੰਥੀ ਸਾਹਿਬਾਨ ਤੇ ਚੰਗੇ ਵਿਦਵਾਨਾਂ ਦੀ ਲੋੜ ਹੁੰਦੀ ਹੈ, ਪਰ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ। ਜੀ। ਤੁਸੀਂ ਆਪਣੇ ਪੱਧਰ ਤੇ ਮਤਲਬ ਸੰਸਥਾ ਜਿਹੜੀ ਉਹ ਕਰ ਰਹੀ ਹੈ?
ਹਾਂਜੀ, 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 ਬਿਲਕੁਲ, ਬਿਲਕੁਲ। ਤੇ ਸੰਸਥਾ ਦਾ ਫਿਰ ਇਹ ਵਿੱਤ ਦਾ ਜਿਹੜਾ ਸਿਸਟਮ ਹੈ, ਸੰਸਥਾ ਨੂੰ ਪੈਸਾ ਟਕਾਏ ਸਭ ਕਿੱਥੋਂ ਮੈਨੇਜ ਕਰਦੇ ਹੋ ਤੁਸੀਂ? ਕਿਵੇਂ ਕਰਦੇ ਹੋ? ਇਹ ਟੋਟਲੀ ਸੰਗਤ ਤੇ ਜੀ, ਸੇਵਾਦਾਰ ਪਹਿਲਾਂ ਤਾਂ ਜਦੋਂ ਦੱਸਿਆ ਸੀ ਆਪਣਾ, ਜਿੱਥੇ ਮੈਂ ਜਿੱਥੇ ਠਹਿਰਿਆ ਹੋਇਆ, ਹੂੰ, ਸਾ ਹੂੰ। ਗੁਰੂ ਤੇਜ ਸਿੰਘ ਹੋਰੀ, ਸਾ ਦਰਸ਼ਨ ਸਿੰਘ ਹੋਰੀ ਹਨ। ਇਹ ਆਪਣਾ 2 ਸਿੰਘ ਹੀ ਪਿਛਲੇ ਲੰਬੇ ਸਮੇਂ ਤੋਂ, ਕਿਉਂਕਿ ਮੇਰੇ ਤਾਂ ਕੋਈ ਸਰਕਲ ਨਹੀਂ ਸੀ, ਬਾਹਰ ਮੈਂ ਕਦੇ ਆਇਆ ਨਹੀਂ ਸੀਗਾ। ਹੂੰ, ਹੂੰ, ਹੂੰ। ਤੇ ਜਾਂ ਜਿਹੜੇ ਸਾਡੇ ਕੋਈ ਪਰਿਵਾਰਕ ਨੇੜਲੇ ਰਿਸ਼ਤੇਦਾਰ ਕਹਿ ਲਓ, ਦੋਸਤ ਮਿੱਤਰ ਕਹਿ ਲਓ, ਹੂੰ, ਹੂੰ। ਉਹ ਉੱਥੇ ਜੇ ਸਰਕਲ ਤੇ ਇਹ ਆਪਾਂ ਇੰਨੀ ਜਿਹੜੀ ਆ ਸੇਵਾ ਨਿਭਾ ਲੈਂਦੇ ਸੀ। ਜੀ, ਜੀ। ਪਰ ਇਸ ਵਾਰ ਜਿਹੜਾ ਹੈਗਾ, ਬੱਚੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਤਲਬ ਆਉਣ ਦੀ ਸੰਭਾਵਨਾ ਹੈ। ਜੀ। ਤਾਂ ਉਹ ਜ਼ਰੂਰ ਸੰਗਤ ਨੂੰ ਬੇਨਤੀ ਕਰਾਂਗੇ, ਆਪਾਂ ਇਹਦੇ ਵਿੱਚ ਵੀ ਸਹਿਯੋਗ ਵੀ ਕਰਨ, ਔਰ ਮੈਂ ਇਹ ਵੀ ਤੁਹਾਨੂੰ ਬੇਨਤੀ ਕਰੂੰਗਾ, ਅਸੀਂ ਤਾਂ ਸਿਰਫ ਸ੍ਰੀ ਮੁਕਤਸਰ ਸਾਹਿਬ ਦਾ ਤੀਜਾ ਹਿੱਸਾ ਕਹਿ ਲਓ, ਹੂੰ, ਹੂੰ। ਪੂਰਾ ਜ਼ਿਲ੍ਹਾ ਵੀ ਨਹੀਂ। ਹੂੰ। ਤੀਜੇ ਹਿੱਸੇ 'ਚ ਕੰਮ ਕੀਤਾ ਸੀ, ਔਰ 13,000 ਬੱਚੇ ਮਤਲਬ ਗੁਰਬਾਣੀ ਨਾਲ ਜੁੜੇ। ਜੀ। ਔਰ ਇਹਦੇ 'ਚ ਸੰਗਤ ਜਿੱਥੇ ਵੀ ਚਾਹੂਗੀ, ਅਸੀਂ ਉਹਨਾਂ ਨੂੰ ਜਾ ਕੇ ਇਹ ਸਾਰਾ ਦੱਸ ਸਕਦੇ ਹਾਂ, ਉਹਨਾਂ ਦੇ ਇਲਾਕੇ ਦੇ ਵਿੱਚ ਵੀ। ਪਰ ਇਹ ਸਾਰਿਆਂ ਨੂੰ ਜਿਹੜਾ ਹੈਗਾ, ਇਸ ਸੇਵਾ ਦੀ ਬਹੁਤ ਲੋੜ ਹੈਗੀ। ਜੀ, ਤੇ ਇਹਦੇ 'ਚ ਇਹ ਵੀ ਆ ਵੀ ਜਿਹੜਾ ਬੱਚਾ ਉਹ ਸਿੱਖ ਪਰਿਵਾਰ 'ਚੋਂ ਹੀ ਹੋਣਾ ਚਾਹੀਦਾ? ਇਹ ਵੀ ਜ਼ਰੂਰੀ ਆ? ਨਹੀਂ, ਅਸੀਂ ਹੂੰ। ਇਹ ਕੋਈ ਕੰਡੀਸ਼ਨ ਨਹੀਂ ਰੱਖੀ ਸੀ, ਇਹ ਬਿਨਾਂ ਭੇਦਭਾਵ ਤੋਂ ਸਾਰੇ ਮਤਲਬ ਧਰਮਾਂ ਦੇ ਬੱਚੇ ਜਿਹੜੇ ਆ ਇਹਦੇ ਵਿੱਚ ਸ਼ਾਮਲ ਹੋਏ ਸੀਗੇ। ਠੀਕ ਹੈ, ਤੇ ਇਹਦੇ ਵਿੱਚ ਇਹ ਵੀ ਸੀਗਾ ਵੀ ਬੱਚਾ ਕੋਈ ਹੋਰ ਵੀ ਸ਼ਰਤ ਰੱਖੀ ਗਈ ਸੀ ਵੀ ਉਹਦੇ ਕੇਸ ਰੱਖੇ ਹੋਣ ਜਾਂ ਰਹਿਤ ਮਰਿਆਦਾ ਦਾ ਪੱਕਾ ਹੋਵੇ, ਧਾਰਨੀ ਜਾਂ ਹੋਣ? ਨਾ ਹੀ ਕੋਈ ਕੇਸਾਂ ਦੀ ਸ਼ਰਤ ਰੱਖੀ ਸੀ, ਸਿਰਫ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਤੇ ਕੰਠ, ਔਰ ਜਪਜੀ ਸਾਹਿਬ ਬਾਰੇ ਸਵਾਲ ਜਵਾਬ ਵੀ ਸੀਗੇ। ਠੀਕ ਹੈ। ਔਰ ਜਿਹੜੀ ਉਹ ਸਾਰੀ ਉਹ ਕਿਤਾਬ ਉਹਨਾਂ ਨੂੰ ਜਿਹੜੀ ਪਹਿਲਾਂ ਜਿਹੜੀ ਨਾ ਸਾਰੇ ਦਿੱਤੀ ਹੋਈ ਸੀ, ਉਹਦੇ ਵਿੱਚੋਂ ਹੀ ਉਹਨਾਂ ਨੇ ਤਿਆਰੀ ਕਰਨੀ ਸੀ। ਜੀ, ਜੀ, ਜੀ। ਤੇ ਹੁਣ ਇਸ ਟਾਈਮ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹੋ, ਕਿਉਂਕਿ ਪਿੰਡਾਂ ਦੇ ਵਿੱਚ ਤਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ ਹੋਈਆਂ ਨੇ, ਡੇਰਿਆਂ ਦਾ ਪ੍ਰਭਾਵ ਵੀ ਕਾਫ਼ੀ ਹੈ ਉੱਧਰਲੇ ਪਿੰਡਾਂ ਦੇ ਵਿੱਚ ਜਿੱਧਰ ਤੁਸੀਂ ਇਹ ਸਰਗਰਮੀਆਂ ਕਰ ਰਹੇ ਹੋ। ਸਮਾਜਿਕ ਤੌਰ ਤੇ ਕੋਈ ਟਕਰਾਅ ਜਾਂ ਸਮਾਜਿਕ ਤੌਰ ਤੇ ਮਤਲਬ ਸੰਸਥਾ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਲੋਕਾਂ ਵੱਲੋਂ ਕੋਈ ਕਿਸ ਤਰ੍ਹਾਂ ਦਾ ਹੁੰਗਾਰਾ ਜਾਂ ਮਤਲਬ ਡੇਰੇ ਵਾਲੇ ਜਾਂ ਕਹਿੰਦੇ ਹੋਣ ਜਾਂ ਕੋਈ ਹੋਰ ਰੋਕਦਾ ਹੋਵੇ ਤੁਹਾਨੂੰ? ਇਸ ਤਰ੍ਹਾਂ ਜੀ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਚੱਲ ਪਈਏ ਨਾ ਜੀ, ਹੂੰ, ਹੂੰ। ਫਿਰ ਕੋਈ ਡਿੱਕਾ ਲੱਗਦਾ ਨਹੀਂ। ਹੂੰ, ਹੂੰ। ਤੇ ਹੋਰ ਅੰਦਰੋਂ ਅੰਦਰ ਹੀ ਬਹੁਤ ਔਖੇ ਹੋਣੇ ਆ, ਹੂੰ, ਹੂੰ। ਤੇ ਪਰ ਅਸੀਂ ਕੋਈ ਮਹਾਰਾਜ ਦੀ ਕਿਰਪਾ ਨਾਲ ਅਸੀਂ ਆਪਦੇ ਗਤੀ ਦੇ ਨਾਲ ਉਹ ਲੱਗੇ ਹੋਏ, ਜੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਤ ਬਖਸ਼ੀ ਆ, ਜੀ, ਜੀ। ਤੇ ਕੋਈ ਇਸ ਤਰ੍ਹਾਂ ਦੀ ਔਕੜ ਸਾਨੂੰ ਨਹੀਂ ਪੇਸ਼ ਆਈ। ਜੀ, ਜੀ। ਤੇ ਜਿਹੜੀਆਂ ਆਪਣੀਆਂ ਵੱਡੀਆਂ ਸੰਸਥਾਵਾਂ ਨੇ ਜਿਵੇਂ ਐਸਜੀਪੀਸੀ ਦੇ ਨਾਲ ਸੰਬੰਧਿਤ ਜਿਹੜਾ ਧਰਮ ਪ੍ਰਚਾਰ ਦਾ ਕੰਮ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਹੋਰ ਤੇਜ਼ ਗਤੀ ਹੋਣੀ ਚਾਹੀਦੀ ਹੈ ਜਾਂ ਉਹਦੀ ਧੀਮੀ ਹੈ ਜਾਂ ਕਿਵੇਂ? ਬਿਲਕੁਲ ਜੀ, ਬਿਲਕੁਲ। ਦੇਖੋ, ਪਿੰਡਾਂ ਦੇ ਪਿੰਡ ਸਾਰੇ ਗਰਾਊਂਡ ਖਾਲੀ ਪਏ ਆ ਬਿਲਕੁਲ। ਜੀ। ਔਰ ਮੈਂ ਤਾਂ ਕਹਿੰਦਾ, ਦੇਖੋ ਅਸੀਂ 6ਵੀਂ ਤੋਂ +2 ਤੱਕ ਦੇ ਬੱਚਿਆਂ ਦਾ ਅਸੀਂ ਰੱਖਿਆ ਸੀ ਜੀ ਇਹ ਕੰਪੀਟੀਸ਼ਨ। ਹੂੰ, ਹੂੰ। ਔਰ +1 ਬੱਚੇ ਵੱਡੇ ਹੋ ਕੇ ਜਾ ਕੇ ਉਹਨਾਂ ਤੇ ਮੁੜ ਕੇ ਉਹਨਾਂ ਨੂੰ ਆਪਣਾ ਇਸ ਪਾਸੇ ਜੋੜਨਾ ਬਹੁਤ ਔਖਾ ਹੋ ਜਾਂਦਾ ਹੈ। ਹੂੰ, ਹੂੰ। ਤੇ ਔਰ ਇਹ ਵੀ ਸਾਡੇ ਮਨ 'ਚ ਸੀਗਾ ਕਿ ਜਿਹੜੇ ਹੁਣ 6ਵੀਂ ਕਲਾਸ ਵਾਲੇ ਬੱਚੇ, ਫਰਜ਼ ਕਰੋ ਉਹ +2 ਵਾਲੇ ਬੱਚੇ ਨਾਲ ਕਿਵੇਂ ਉਹਦਾ ਮੁਕਾਬਲਾ ਹੋਊਗਾ। ਹੂੰ, ਹੂੰ, ਹੂੰ। ਤਾਂ ਉਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ, ਇੱਕ ਪਿੰਡ ਗਿੱਦੜਬਾਹਾ ਦੇ ਨਾਲ ਹੀ ਪੈ ਜਾਂਦਾ, ਹੁਸਨਰ। ਜੀ, ਜੀ। ਅਸੀਂ ਉੱਥੇ ਰਜਿਸਟ੍ਰੇਸ਼ਨ ਕਰਨ ਵਾਸਤੇ ਗਏ, ਤੇ ਅਸੀਂ ਤਾਂ ਹਾਈ ਸਕੂਲ 'ਚ ਜਾਣਾ ਸੀਗਾ, ਸੀਨੀਅਰ ਸੈਕੰਡਰੀ ਸਕੂਲ 'ਚ ਜਾਣਾ ਸੀਗਾ। ਤੇ ਪਰ ਮੈਂ ਉੱਥੇ ਗੱਲ ਕੀਤੀ, ਕੋਈ ਹੋਰ ਬੱਚੇ ਵੀ ਹੋਣ, ਭਾਵੇਂ ਛੋਟੀ ਕਲਾਸਾਂ ਦੇ ਹੋਣ, ਇਸ ਕੰਪੀਟੀਸ਼ਨ 'ਚ ਭਾਗ ਲੈ ਸਕਦੇ ਹੋਣ, ਕਿ +2 ਤੋਂ ਉੱਪਰ ਨਹੀਂ ਜਾ ਸਕਦੇ, ਥੱਲੇ ਭਾਵੇਂ ਜਿੱਥੇ ਮਰਜ਼ੀ ਤੁਸੀਂ ਕਿਹੜੀ ਕਲਾਸ ਦਾ ਹੋਵੇ। ਹੂੰ, ਹੂੰ। ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਬੱਚੀ ਹੈ, ਮੀਰਾ ਕੌਰ ਨਾਮ ਉਸਦਾ, ਤੇ ਉਹਦੇ ਆਰਤੀ ਕੰਠ ਹੈ। ਠੀਕ ਹੈ ਜੀ। ਆਰਤੀ ਜਿੰਨੇ ਵੀ ਆਪਣਾ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਦੇ ਵਿੱਚ ਹੁੰਦੀ ਆ। ਜੀ, ਜੀ। ਤਾਂ ਜਦੋਂ ਜਾ ਕੇ ਉਹਨੂੰ ਸੁਣਿਆ, ਸਾਡੇ ਤਾਂ ਅੱਖਾਂ 'ਚ ਪਾਣੀ ਆ ਗਿਆ, ਔਰ ਬਿਨਾਂ ਕਿਸੇ ਪਾਸੇ ਦੇਖੇ ਇੱਕ ਲੈਅ ਦੇ ਵਿੱਚ ਉਹਨੇ ਆਰਤੀ ਸੁਣਾਈ, ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਗਾਇਨ ਕਰਦੇ ਆ ਨਾ। ਠੀਕ ਹੈ ਜੀ। ਤੇ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਬਿਲਕੁਲ ਗਰੀਬ ਪਰਿਵਾਰ ਦੀ ਬੱਚੀ। ਹੂੰ। ਪਿਤਾ ਉਹਦਾ ਦਿਹਾੜੀਦਾਰ ਹੈ, ਅਨਪੜ੍ਹ ਹੈ। ਮਾਤਾ ਉਹਦੀ ਲੋਕਾਂ ਦੇ ਘਰਾਂ 'ਚ ਸਫਾਈ ਕਰਦੀ ਹੈ, ਬਿਲਕੁਲ ਅਨਪੜ੍ਹ ਹੈ। ਤੇ ਔਰ ਅੱਤ ਦੀ ਗਰੀਬੀ ਦੇ ਵਿੱਚ, ਔਰ ਕੋਈ ਪਰਿਵਾਰ ਦੇ ਵਿੱਚ ਪਾਠ ਕਰਨ ਵਾਲਾ ਵੀ ਨਾ, ਕੋਈ ਦੱਸਣ ਵਾਲਾ, ਨਾ ਕੋਈ ਗਾਈਡ ਕਰਨ ਵਾਲਾ। ਹੂੰ, ਹੂੰ। ਤੇ ਮੈਂ ਕਿਹਾ, ਬੇਟਾ ਫਿਰ ਤੁਸੀਂ ਸਿੱਖਿਆ ਕਿੱਥੋਂ, ਜਦੋਂ ਭਾਵ ਨਾ ਹੋਵੇ? ਕਹਿੰਦੇ ਮੈਂ ਆਪਦੇ ਨਾਨਕੇ ਪਿੰਡ ਗਈ ਸੀ, ਉੱਥੇ ਜਿਹੜੇ ਗ੍ਰੰਥੀ ਸਿੰਘ ਬਹੁਤ ਵਧੀਆ ਉਹ ਆਰਤੀ ਗਾਇਨ ਕਰਦੇ ਸੀ। ਮੈਂ ਉੱਥੋਂ ਸੁਣ ਕੇ ਸਪੀਕਰ ਤੋਂ ਮਗਰ ਮਗਰ ਜੀ। ਬੋਲ ਕੇ ਤੇ ਸਾਰੀ ਆਰਤੀ ਜਿਹੜੀ ਸਿੱਖ ਲਈ, ਔਰ 5ਵੀਂ ਹੂੰ, ਹੂੰ। ਕਲਾਸ ਦੀ ਮਿੱਤੀ। ਜੀ। ਤੇ ਫਿਰ ਚਲੋ ਅਸੀਂ ਉਹਨੂੰ ਵਾਜਬ ਇਨਾਮ ਵੀ ਦਿੱਤੇ ਹੋਰ, ਕਿਉਂਕਿ
ਉਹ ਬੱਚੀ ਗਰੀਬ ਸੀ, ਉਹਦੀ ਮਦਦ ਵੀ ਕੀਤੀ ਹੂੰ, ਹੂੰ। ਤੇ ਫਿਰ ਉਹਨੇ ਜਪਜੀ ਸਾਹਿਬ ਵੀ ਕੰਠ ਕੀਤਾ। ਤੇ ਇਸ ਤਰ੍ਹਾਂ ਹੈ, ਬੱਚਿਆਂ ਨੂੰ ਤਾਂ ਸੰਭਾਲਣ ਦੀ ਲੋੜ ਆ। ਇੱਕ ਆਪਾਂ ਮਨ 'ਚ ਧਾਰਨਾ ਕਿ ਬੱਚੇ ਗਲਤ ਪਾਸੇ ਜਾ ਰਹੇ ਆ, ਹੂੰ, ਹੂੰ। ਉਹ ਜਿਹੜੀ ਤੁਸੀਂ ਗੱਲ ਕੀਤੀ ਹੈ, ਉਹ ਉਹਨਾਂ ਨੂੰ ਗਾਈਡ ਕਰਨ ਵਾਸਤੇ, ਦੱਸਣ ਵਾਸਤੇ ਇਹ ਸਾਰੀਆਂ ਸੰਸਥਾਵਾਂ ਨੂੰ ਇਮਾਨਦਾਰੀ ਦੇ ਨਾਲ ਜੇ ਉਹ ਚੱਲ ਪੈਣ ਤਾਂ ਬਹੁਤ ਵਧੀਆ ਮਤਲਬ ਇਹ ਪ੍ਰਚਾਰ ਹੋ ਸਕਦਾ। ਇਹ ਸਾਰੀਆਂ ਆਪਾਂ ਨੂੰ ਮੁਸ਼ਕਲਾਂ ਆਉਣੀਆਂ ਹੀ ਨਹੀਂ ਸੀ ਜੇ ਸਾਰੇ ਆਪਣਾ ਬਣਦਾ ਜਿਹੜਾ ਫਰਜ਼ ਅਦਾ ਕਰਨ ਦਾ। ਜੀ, ਜੀ, ਬਿਲਕੁਲ। ਅੱਛਾ, ਇਸ ਤਰਕ ਦੇ ਨਾਲ ਤੁਸੀਂ ਸਹਿਮਤ ਆ ਵੀ ਕਈ ਵਾਰੀ ਆਪਾਂ ਜਦੋਂ ਪ੍ਰਚਾਰ ਦੀ ਗੱਲ ਕਰਦੇ ਹਾਂ ਜਾਂ ਆਪਾਂ ਜਦੋਂ ਕਹਿੰਦੇ ਆ ਕਿ ਬਈ ਪਿੰਡਾਂ ਦੇ ਵਿੱਚ ਸਿੱਖੀ ਤੋਂ ਲੋਕ ਦੂਰ ਹੁੰਦੇ ਜਾਂਦੇ ਨੇ ਜਾਂ ਉਸ ਤਰ੍ਹਾਂ ਦੀ ਸਿੱਖੀ ਨਹੀਂ ਅਪਣਾ ਰਹੇ, ਉਸ ਤਰ੍ਹਾਂ ਦੀ ਸਿੱਖੀ ਦੇ ਵਿੱਚ ਨਹੀਂ ਆ ਰਹੇ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤਾਂ ਬਹੁਤ ਸਾਰੇ ਲੋਕ ਇਹ ਵੀ ਤਰਕ ਦਿੰਦੇ, ਉਹ ਕਹਿੰਦੇ ਵੀ ਇਹ ਮਹਾਰਾਜ ਦੀ ਬਖਸ਼ਿਸ਼ ਹੈ, ਜਿਹਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਨੀ ਉਹ ਆਪੇ ਹੀ ਹੋ ਜੂਗੀ। ਜਿਵੇਂ ਤੁਸੀਂ ਇਹ ਬੱਚੀ ਦੀ ਗੱਲ ਵੀ ਸੁਣਾਈ ਹੈ ਵੀ ਇਹਨੂੰ ਕਿਵੇਂ ਰੱਖਦੇ ਹੋ ਤੁਸੀਂ? ਇਸ ਕਥਨ ਨੂੰ ਕਿਹੜੀ ਕੈਟਾਗਰੀ 'ਚ ਰੱਖਦੇ? ਦੇਖੋ, ਇੱਕ ਗੁਰੂ ਦਾ ਸਿੱਖ ਹੋਣ ਦੇ ਨਾਂ ਤੇ ਉਪਰਾਲੇ ਤਾਂ ਕਰਨੇ ਚਾਹੀਦੇ ਆ। ਜੇ ਉਹਨੂੰ ਜੀ। ਦੱਸਾਂਗੇ ਆਪਾਂ ਸਿੱਖੀ ਬਾਰੇ ਤਾਂ ਹੀ ਉਹ ਸਿੱਖੀ ਨੂੰ ਅਪਣਾਉਣਗੇ। ਹੂੰ, ਹੂੰ। ਜੇ ਸਾਡਾ ਜਿਹੜਾ ਮਾਨਮਤਾ ਇਤਿਹਾਸ ਹੈ ਹੂੰ, ਹੂੰ। ਤੇ ਉਹਦੇ ਤੋਂ ਉਹਨਾਂ ਨੂੰ ਜਾਣੂ ਕਰਾਵਾਂਗੇ, ਤਾਂ ਨਹੀਂ ਤਾਂ ਉਹ ਜਿਹੜੇ ਬਾਕੀ ਡੇਰੇ ਵਾਲੇ ਜਾਂ ਹੋਰ ਸਿਸਟਮ 'ਚ ਵਹਿ ਜਾਂਦੇ ਲੋਕ ਤੇ ਉਸ ਪਾਸੇ ਚਲੇ ਜਾਂਦੇ ਜੀ। ਹੂੰ, 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 ਹੂੰ। ਤੇ ਜਿਹੜੇ ਮੰਨ ਲਓ ਤੁਸੀਂ ਕਿਹਾ 12ਵੀਂ ਤੱਕ ਦੇ, 12ਵੀਂ ਤੋਂ ਉੱਪਰ ਵੀ ਜਿਹੜੇ ਬੱਚੇ 18 ਤੋਂ 20 ਸਾਲ ਦੇ, 25 ਸਾਲ ਦੇ, ਉਹਨਾਂ ਦੇ ਉੱਤੇ ਵੀ ਭਵਿੱਖ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਵੀ ਕੰਮ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ? ਬਿਲਕੁਲ ਕਰਾਂਗੇ ਜੀ, ਕਿਉਂਕਿ ਇੱਕ ਤਾਂ ਸਾਡੀ ਟੀਮ ਜਿੰਨੀ ਕੁ ਸੀ, ਜਿੰਨੀ ਕੁ ਪ੍ਰਮਾਤਮਾ ਨੇ ਸਮਰੱਥਾ ਬਖਸ਼ੀ, ਸਮੱਤ ਬਖਸ਼ੀ ਆ, ਉਸ ਹਿਸਾਬ ਨਾਲ ਕੰਮ ਕੀਤਾ ਔਰ ਪਰ ਇਹਦਾ ਰਿਜ਼ਲਟ ਹੁਣ ਬਹੁਤ ਅੱਛਾ ਮਿਲਿਆ। ਹੂੰ, ਹੂੰ। ਤਾਂ ਫਿਰ ਹੁਣ ਅਸੀਂ ਇਹ ਸੇਵਾ ਬਹੁਤ ਵੱਡੇ ਪੱਧਰ ਤੇ ਮਤਲਬ ਇਹੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ। ਇਹ ਹੂੰ, ਸੇਵਾ ਹੂੰ। ਬਹੁਤ ਜ਼ਰੂਰੀ ਆ। ਜੀ। ਤੇ ਪਹੁੰਚ ਦਾ ਜਿਹੜਾ ਜ਼ਰੀਆ ਉਹ ਸਿਰਫ ਸਕੂਲ ਹੀ ਨੇ ਜਾਂ ਕਲੱਬਾਂ 'ਚ ਵੀ ਜਾਂਦੇ ਹੋ ਜਾਂ ਪਿੰਡਾਂ 'ਚ ਡੋਰ ਟੂ ਡੋਰ ਵਗੈਰਾ ਵੀ ਕਰਦੇ ਹੋ? ਹਾਂ, ਜਿਹੜਾ ਤੂੰ ਡੋਰ ਟੂ ਡੋਰ ਦੀ ਗੱਲ ਕੀਤੀ ਹੈ ਨਾ ਜੀ, ਡੋਰ ਟੂ ਡੋਰ ਦਾ ਜਿਹੜਾ ਪ੍ਰੋਗਰਾਮ ਅਸੀਂ ਲਿਖਿਆ ਸੀ, ਉਹ ਹੋ ਗਏ ਉਸ ਸਾਲ ਨੂੰ 8 ਸਾਲ ਜੀ। ਪਿੱਛੇ ਜਾ ਕੇ। ਤਾਂ ਹਰੇਕ ਇਹ 34 ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਸੀ ਔਰ ਅਸੀਂ ਘਰ-ਘਰ ਗਏ ਸੀ। ਹੂੰ, ਹੂੰ। ਉੱਥੋਂ ਦੇ ਲੋਕਲ ਸੇਵਾਦਾਰਾਂ ਨੂੰ ਨਾਲ ਲੈਣਾ, ਹੂੰ, ਹੂੰ। ਨਿਤਨੇਮ ਦਾ ਗੁਟਕਾ ਸਾਹਿਬ ਤੇ ਆਪਣਾ ਧਾਰਮਿਕ ਲਿਟਰੇਚਰ ਅਸੀਂ ਤਿਆਰ ਕਰਾਇਆ ਸੀਗਾ। ਜੀ, ਜੀ। ਤੇ ਉਹ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀ ਨਿਤਨੇਮ ਦੀ ਮੁਹਿੰਮ ਚਲਾਈ ਸੀ, ਤਾਂ ਉਹਨੂੰ ਬੜਾ ਵੱਡਾ ਹੁੰਗਾਰਾ ਮਿਲਿਆ ਸੀਗਾ। ਠੀਕ ਹੈ ਜੀ। ਔਰ ਜਿਹੜੇ ਆਪਣਾ ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਤੋਂ ਇਲਾਵਾ ਵੀ ਜਿਹੜੇ ਨਾ ਲੋਕਾਂ ਨੇ ਬਹੁਤ ਪਿਆਰ ਦੇ ਨਾਲ ਜਿਹੜਾ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਦੀ ਹੂੰ, ਹੂੰ। ਬਾਣੀ ਦੇ ਨਾਲ ਜੁੜੇ ਸੀ। ਜੀ। ਤੇ ਹੁਣ ਇਸ ਵੇਲੇ ਇਸ ਤੋਂ ਇਲਾਵਾ ਹੋਰ ਕਿਹੜੇ ਕਾਰਜ ਇਸ ਸੰਸਥਾ ਵੱਲੋਂ ਕਰਵਾਏ ਜਾ ਰਹੇ ਨੇ? ਜਿਹੜਾ ਇੱਕ ਅਸੀਂ ਉੱਥੇ ਇਲਾਕੇ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਸੀਗਾ ਨਗਰ ਕੀਰਤਨ ਦਾ ਪ੍ਰੋਗਰਾਮ। ਜੀ, ਜੀ। ਜਥੇਦਾਰ ਯਾਨੀ ਬਲਵੰਤ ਸਿੰਘ ਨੰਦਗੜ੍ਹ ਹੁੰਦੇ ਸੀਗੇ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ। ਉਹਨਾਂ ਕੋਲ ਮੈਂ ਹੂੰ, ਗਿਆ। ਹੂੰ। ਮੈਂ ਕਿਹਾ, ਸਿੰਘ ਸਾਹਿਬ ਕੋਈ ਸੇਵਾ ਦੱਸੋ ਜਿਹੜੀ ਕੌਮ ਵਾਸਤੇ ਅਸੀਂ ਕਰ ਸਕਦੇ ਹਾਂ। ਉੱਥੇ ਪਿੰਡਾਂ ਵਾਲੇ ਆ ਜੀ। ਤਾਂ ਉਹ ਕਹਿੰਦੇ ਤੁਸੀਂ ਇਲਾਕੇ ਦੇ ਵਿੱਚ ਕੋਈ ਨਗਰ ਕੀਰਤਨ ਬੜਾ ਵਧੀਆ ਤਰੀਕੇ ਨਾਲ ਤੁਸੀਂ ਸ਼ੁਰੂ ਕਰੋ ਤੇ ਉਹਦੇ ਨਾਲ ਜਿਹੜਾ ਸਿੱਖੀ ਦਾ ਪ੍ਰਚਾਰ ਹੋਊਗਾ। ਹੂੰ, ਹੂੰ। ਤਾਂ ਅਸੀਂ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ 10ਵੀਂ ਸ੍ਰੀ ਮੁਕਤਸਰ ਸਾਹਿਬ, ਪਿੰਡ ਛੱਤਿਆਣਾ, ਜੀ। ਉੱਥੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਤੱਕ ਨਗਰ ਕੀਰਤਨ ਲੈ ਕੇ ਜਾਂਦੇ ਹੁੰਦੇ ਸੀ। ਫਿਰ ਹੌਲੀ-ਹੌਲੀ 2 ਜ਼ਿਲ੍ਹਿਆਂ ਦਾ, 3 ਜ਼ਿਲ੍ਹਿਆਂ ਦਾ, ਫਿਰ ਪੂਰੇ ਪੰਜਾਬ 'ਚ। ਔਰ ਜਦੋਂ 2019 ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੂੰ, ਹੂੰ। ਤੇ ਉੱਥੇ ਵੀ ਮੈਨੂੰ ਪਹਿਲਾਂ ਜਾਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ। ਫਿਰ ਮੈਂ ਉੱਥੇ ਅਰਦਾਸ ਕਰਕੇ ਆਇਆ, ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਮਨ ਦੀ ਭਾਵਨਾ ਕਿ ਜਿਹੜਾ ਨਗਰ ਕੀਰਤਨ ਇਸ ਮਹਾਨ ਪਵਿੱਤਰ ਧਰਤੀ ਤੇ ਵੀ ਲੈ ਕੇ ਆਈਏ। ਕਿਉਂਕਿ ਜਿਹੜਾ ਸਾਡੀ ਸੰਸਥਾ ਦਾ ਮਨੋਰਥ ਸੀ, ਉਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਵੀ ਗੁਰੂ ਜੀ। ਮਹਾਰਾਜ ਨੇ ਉਸ ਪਵਿੱਤਰ ਧਰਤੀ ਤੇ ਦਿੱਤਾ। ਤਾਂ ਅਸੀਂ ਪਹਿਲਾ ਨਗਰ ਕੀਰਤਨ 7 ਮਾਰਚ 2020 ਨੂੰ ਜਿਹੜਾ ਉਹ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਸੁਲਤਾਨਪੁਰ ਆਪਣਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸਟਾਰਟ ਕਰਕੇ ਅਸੀਂ ਜਿਹੜਾ ਉੱਥੇ ਨਗਰ ਕੀਰਤਨ ਲੈ ਕੇ ਗਏ ਸੀ। ਜੀ। ਔਰ ਫਿਰ ਕਰੋਨਾ ਕਾਲ ਆ ਗਿਆ ਜੀ। ਅਸੀਂ 7 ਮਾਰਚ ਨੂੰ ਨਗਰ ਕੀਰਤਨ ਸਮਾਪਤ ਕਰਕੇ ਆਏ ਸੀ। ਉਸ ਤੋਂ ਬਾਅਦ ਇਹ ਜਿਹੜਾ ਕਰੋਨਾ ਦਾ ਰੌਲਾ ਪੈ ਗਿਆ ਬਹੁਤ ਜ਼ਿਆਦੇ, ਫਿਰ ਲਾਂਘਾ ਬੰਦ ਹੋ ਗਿਆ ਸੀ। ਹੂੰ, ਹੂੰ, ਹੂੰ। ਫਿਰ 6 ਮਾਰਚ 2022 ਨੂੰ ਅਸੀਂ ਜਿਹੜਾ ਉਹ ਦੂਸਰਾ ਨਗਰ ਕੀਰਤਨ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੈ ਕੇ ਗਏ। ਜੀ, ਜੀ, ਜੀ। ਫਿਰ 6 ਮਾਰਚ, ਫਿਰ ਅਸੀਂ ਪੱਕਾ 6 ਮਾਰਚ ਦਾ ਦਿਨ ਰੱਖਤਾ ਸੀ। ਫਿਰ 2024, 2025 ਹੂੰ, ਇਹ ਹੂੰ। 4 ਨਗਰ ਕੀਰਤਨਾਂ ਦੀ ਜਿਹੜੀ ਸੇਵਾ ਹੋਈ ਹੈ। ਔਰ 5ਵਾਂ ਨਗਰ ਕੀਰਤਨ ਵੀ ਅਸੀਂ ਉਸ ਮਹਾਨ ਤੇ ਪਵਿੱਤਰ ਧਰਤੀ ਤੇ ਲੈ ਕੇ ਜਾਣਾ ਸੀ, ਪਰ ਇਸ ਵਾਰ ਲਾਂਘਾ ਬੰਦ ਸੀ। ਔਰ ਹੁਣ ਕੇਂਦਰ ਸਰਕਾਰ ਨੇ ਹਾਂਜੀ। ਹੂੰ।
ਤਾਂ ਫਿਰ ਅਸੀਂ ਉੱਥੇ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਦੇ ਵਿੱਚ ਬੜਾ ਵੱਡਾ ਸਮਾਗਮ ਕੀਤਾ ਉਸੇ ਸੇਮ 6 ਮਾਰਚ ਨੂੰ। ਜੀ। ਔਰ ਪਾਕਿਸਤਾਨ ਦੀ ਸੰਗਤ ਵੀ ਉਸ ਦੂਸਰੇ ਪਾਸੇ ਜਿਹੜਾ ਉਹ ਲਾਂਘੇ ਦੀ ਜਿਹੜਾ ਆਪਣਾ ਬਾਰਡਰ ਤੇ ਖੜ ਕੇ ਉਹਨਾਂ ਨੇ ਉਧਰੋਂ ਅਰਦਾਸ ਕੀਤੀ। ਔਰ ਜਿਹੜੀ ਇੱਧਰ ਚੜ੍ਹਦੇ ਪੰਜਾਬ ਦੀ ਸੰਗਤ ਸੀ ਉਹਨਾਂ ਨੇ ਜਿਹੜੀ ਉਹ ਇਸ ਪਾਸੇ ਜਿਹੜਾ ਅਰਦਾਸ ਕਰਕੇ ਜੋ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਦੀ ਅਰਦਾਸ ਹੋਈ। ਔਰ ਬੜੀ ਚੜ੍ਹਦੀ ਕਲਾ ਦੇ ਵਿੱਚ ਉਹ ਪ੍ਰੋਗਰਾਮ ਹੋਇਆ। ਔਰ ਜਿੰਨੇ ਵੀ ਪਾਕਿਸਤਾਨ ਦੇਸ਼ ਦੇ ਵਿੱਚ ਗੁਰੂ ਧਾਮ ਹੈ, ਹੂੰ, ਹੂੰ, ਨਨਕਾਣਾ ਸਾਹਿਬ ਹੈ, ਪੰਜਾ ਸਾਹਿਬ ਹੈ, ਕਰਤਾਰਪੁਰ ਸਾਹਿਬ ਹੈ, ਇਹਨਾਂ ਦੇ ਜਿਹੜੇ ਵੱਡੇ ਵੱਡੇ ਮਾਡਲ ਜਿਹੜੇ ਟਰੱਕਾਂ ਉੱਪਰ ਲਾ ਕੇ ਜਿਹੜੇ ਨਗਰ ਕੀਰਤਨ ਵਿੱਚ ਸ਼ਾਮਲ ਕੀਤੇ ਜਾਂਦੇ ਆ। ਔਰ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਜਿਹੜਾ ਉਹ ਨਾਲ ਨਾਲ ਚੱਲ ਰਿਹਾ ਹੁੰਦਾ ਹੈ, ਤਾਂ ਕਿ ਉਸ ਸੰਗਤ ਦੇ ਵਿੱਚ ਇੱਕ ਖਿੱਚ ਪੈਦਾ ਹੁੰਦੀ ਵੀ ਅਸੀਂ ਅਸਲ ਵਿੱਚ ਜਾ ਕੇ ਇਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰੀਏ। ਜੀ, ਜੀ। ਤੇ ਇੱਥੇ ਵੀ ਆ ਵੀ ਬਹੁਤ ਸਾਰੇ ਲੋਕ ਬੈਠੇ ਨੇ ਇੱਥੇ ਅਮਰੀਕਾ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ, ਜਗਦੀਪ ਸਿੰਘ ਜੀ, ਜਿਹੜੇ ਲੋਕ ਪਿੰਡਾਂ ਦੇ ਨਾਲ ਜਿਨ੍ਹਾਂ ਦਾ ਮੋਹ ਹੈ, ਜਿਨ੍ਹਾਂ ਦੀ ਰਗ ਰਗ ਦੇ ਵਿੱਚ ਪਿੰਡ ਵਸਿਆ ਹੋਇਆ, ਉਹ ਕਈ ਵਾਰੀ ਇਹ ਦੋਸ਼ ਲਾਉਂਦੇ ਆ ਵੀ ਅਸੀਂ ਇੱਥੋਂ ਸਰਮਾਇਆ ਵੀ ਭੇਜ ਦਿੰਦੇ ਆ। ਮੈਂ ਇਹ ਤੁਹਾਡੀ ਸੰਸਥਾ ਤੇ ਨਹੀਂ ਕਿੰਤੂ ਕਰ ਰਿਹਾ, ਪਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਹ ਦਿਖਾਉਂਦੀਆਂ ਕੁਝ ਹੋਰ ਨੇ, ਸੋਸ਼ਲ ਮੀਡੀਆ ਤੇ ਵੀ ਬੜਾ ਕੁਝ ਪਾਉਂਦੀਆਂ ਨੇ। ਰੀਲਾਂ ਦਾ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਪ੍ਰਚਾਰਕ ਖੂਬ ਲੱਗੇ ਹੋਏ ਨੇ, YouTube ਤੇ ਚੈਨਲ ਬਣੇ ਹੋਏ ਨੇ, Instagram ਤੇ ਵੀ ਆ ਗਏ ਹੁਣ ਤਾਂ ਸਾਰਾ ਕੁਝ ਹੋ ਗਿਆ। ਉਹ ਕਹਿੰਦੇ ਨੇ ਵੀ ਅਸੀਂ ਪਾਉਣੇ ਆ, ਜਦੋਂ ਉੱਥੇ ਜਾ ਕੇ ਪਿੰਡ ਜਾਈਦਾ 4 ਸਾਲਾਂ ਬਾਅਦ 3 ਸਾਲਾਂ ਬਾਅਦ, ਉਦੋਂ ਪਤਾ ਲੱਗਦਾ ਹੈ ਕਿ ਜੀ ਉਹ ਤਾਂ ਫਲਾਣੇ ਥਾਂ ਬਾਬਾ ਜੀ ਹੁਣ ਚਲੇ ਗਏ ਆ, ਉਹ ਫਲਾਣੇ ਥਾਂ ਲੈ ਕੇ ਸੰਸਥਾ ਜੀ, ਇੱਥੇ ਇਹ ਹੈ। ਸੋ ਇਸ ਤਰ੍ਹਾਂ ਦਾ ਤਾਂ ਨਹੀਂ ਤੁਹਾਡਾ ਜਿਹੜਾ ਸਿਸਟਮ ਆ ਉਹ ਹੈਗਾ ਵੀ ਕੁਝ ਵਕਤ ਲਈ ਸਾਡਾ ਤਾਂ ਕਰਕੇ ਦੇਖੋ ਬਾਅਦ? ਤੁਹਾਡੀ ਬਹੁਤ ਵਧੀਆ ਗੱਲ ਹੈ ਜੀ। ਸੰਗਤ ਦਾ ਜਿਹੜਾ ਉਹ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ। ਸੰਗਤ ਜਿਹੜੇ ਕੰਮ ਵਾਸਤੇ ਪੈਸਾ ਭੇਜਦੀ ਜੇ ਉੱਥੇ ਨਾ ਲੱਗੇ ਤਾਂ ਉਹਨਾਂ ਦਾ ਮਨ ਬਹੁਤ ਕਿਉਂਕਿ ਮੈਂ ਪਰਸਨਲੀ, ਹਾਂਜੀ ਬਿਲਕੁਲ, ਮੈਂ ਪਰਸਨਲੀ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਨਾ, ਮਤਲਬ ਚਲੋ ਜਿਹੜੇ ਸਮਾਜ ਦੇ ਕਾਰਜ ਆ, ਗਰੀਬ ਲੜਕੀਆਂ ਦੇ ਵਿਆਹ ਕਰਨੇ, ਕਿਸੇ ਗਰੀਬ ਬੱਚੇ ਦੀ ਪੜ੍ਹਾਈ 'ਚ ਮਦਦ ਕਰਨੀ, ਔਰ ਉਹ ਇਹ ਵੀ ਨਹੀਂ ਵੇਖਦੇ ਵੀ ਕੋਈ ਸਿੱਖ ਆ ਜਾਂ ਕੁਛ ਨਹੀਂ, ਉਹ ਕਿਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦੇ। ਈਵਨ ਕਿ ਲੋਕਾਂ ਨੇ ਆਪਦੇ ਪਿੰਡਾਂ ਦੇ ਲਾਂਘੇ ਵਾਸਤੇ ਪੁਲਾਂ ਤੱਕ ਲਈ ਪੈਸੇ ਭੇਜੇ ਨੇ, ਪਰ ਉਹ ਅਰਥ ਜਦੋਂ ਨਹੀਂ ਲੱਗਦੇ ਫਿਰ ਦੁੱਖ ਲੱਗਦਾ ਬੰਦੇ ਨੂੰ। ਹਾਂ ਬਿਲਕੁਲ ਬਿਲਕੁਲ। ਪਹਿਲਾਂ ਤਾਂ ਦੇਖੋ ਜੀ ਸਾਡਾ ਇੱਧਰ ਹੈ ਹੀ ਨਹੀਂ ਸੀਗਾ ਕੋਈ, ਇਹ ਤੁਹਾਨੂੰ ਸਹੀ ਨਾ, ਇਸ ਪਰਿਵਾਰ ਤੋਂ ਬਿਨਾ ਆਪਣਾ ਕਿਸੇ ਨਾਲ ਕੋਈ ਲਿੰਕ ਹੀ ਨਹੀਂ ਸੀਗਾ। ਜੀ, ਜੀ। ਔਰ ਇਸ ਵਾਰ ਜ਼ਰੂਰ ਹੈ ਸੰਗਤ ਵੀ ਸਹਿਯੋਗ ਕਰ ਰਹੀ ਹੈ ਔਰ ਕਰੂਗੀ। ਪਰ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਉੱਥੇ ਇਹ ਨਹੀਂ ਇਕੱਲਾ ਅਸੀਂ ਮੁਕਤਸਰ ਜ਼ਿਲ੍ਹੇ ਦੀ ਗੱਲ, ਪੂਰੇ ਪੰਜਾਬ ਦੇ ਵਿੱਚ ਅਗਰ ਕੋਈ ਆਪਣਾ ਇੱਥੇ ਭਰਾ ਵਿਦੇਸ਼ ਦੇ ਵਿੱਚ ਬੈਠਾ, ਉਹਨਾਂ ਦੇ ਪਿੰਡਾਂ ਦੇ ਵਿੱਚ ਸੇਵਾ ਕਰਨੀ ਹੈ, ਤਾਂ ਉੱਥੋਂ ਦੇ ਉਹ ਜਿਹੜੇ ਲੋਕਲ ਸੋਰਸ ਅਸੀਂ ਜਾ ਕੇ ਉੱਥੇ ਜਿਹੜਾ ਕੰਮ ਕਰ ਸਕਦੇ ਆ। ਦੇਖੋ ਹੁਣ ਬੱਚਿਆਂ ਨੂੰ ਜਿਹੜੇ ਆਪਾਂ ਚੀਜ਼ਾਂ ਦੇਣੀਆਂ ਉਹ ਸਿੱਧੇ ਉੱਥੇ ਵੀ ਪ੍ਰੋਵਾਈਡ ਕਰ ਸਕਦੇ ਆ, ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਆ। ਤੇ ਇਹ ਜਿਹੜੀ ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿਹੜਾ ਸੇਵਾ ਵਾਲਾ ਪੈਸਾ ਉਹ ਸਹੀ ਥਾਂ ਤੇ ਲੱਗੇ ਤਾਂ ਹੀ ਭੇਜਣ ਵਾਲੇ ਦੀ ਵੀ ਮਤਲਬ ਮਨ ਦੀ ਜਿਹੜੀ ਭਾਵਨਾ ਹੁੰਦੀ ਹੈ। ਹਾਂਜੀ, ਹਾਂਜੀ ਬਿਲਕੁਲ, ਕਿਉਂਕਿ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ, ਆਪਾਂ ਨੂੰ ਪਤਾ ਬਹੁਤ ਸਾਰੇ ਲੋੜਵੰਦ ਪਰਿਵਾਰ ਨੇ, ਬਹੁਤ ਸਾਰੇ ਉਹਨਾਂ ਦੀ ਆਸਥਾ ਹੈ ਗੁਰੂ ਸਾਹਿਬ ਦੇ ਵਿੱਚ, ਉਹ ਪੱਕੇ ਨੇ, ਧਾਰਨੀ ਨੇ, ਬਾਣੇ ਦੇ, ਰਹਿਤ ਦੇ, ਸਾਰੇ ਕਾਸੇ ਦੇ, ਪਰ ਉਹਨਾਂ ਕੋਲੇ ਸਾਧਨ ਹੀ ਨਹੀਂ ਹੈਗੇ। ਉਹਨਾਂ ਕੋਲੇ ਸੀਮਤ ਸਾਧਨ ਨੇ, ਉਹਨੇ ਚ ਉਹ ਕਰ ਰਹੇ ਨੇ ਗੁਜ਼ਰ ਬਸਰ। ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦੀ ਕਿਰਤ ਦੀ ਕਮਾਈ ਹੈ ਜੀ। ਔਰ ਉਹਨਾਂ ਦੀ ਜਿਹੜਾ ਮਨ ਹੈ ਉੱਥੇ ਜਿਹੜੀ ਉਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹ ਗੁਰੂਆਂ ਦੀ ਚਰਨ ਛੋਹ ਪਵਿੱਤਰ ਧਰਤੀ ਤੇ ਉੱਥੇ ਉਹ ਉਹਨਾਂ ਨਾਲ ਜੁੜਿਆ ਹੋਇਆ ਔਰ ਭਾਵਨਾ ਦੇ ਨਾਲ ਸੇਵਾ ਵੀ ਕਰਦੇ ਆ। ਔਰ ਜਿਹੜੀ ਉਹ ਸੇਵਾ ਹੈ ਉਹ ਸਹੀ ਥਾਂ ਤੇ ਲੱਗੇ, ਇਹ ਬਹੁਤ ਜ਼ਰੂਰੀ ਹੈ। ਜੀ, ਜੀ, ਜੀ ਬਿਲਕੁਲ। ਸੋ ਬਹੁਤ ਧੰਨਵਾਦ ਡਾਕਟਰ ਜਗਦੀਪ ਸਿੰਘ ਸੋਢੀ ਜੀ, ਤੁਸੀਂ ਪੰਜਾਬੀ ਵਿਰਸੇ ਦੇ ਨਾਲ ਜੁੜੇ ਗੱਲਾਂ ਬਾਤਾਂ ਕੀਤੀਆਂ। ਨਰੋਲ ਸੇਵਾ ਆਰਗੇਨਾਈਜੇਸ਼ਨ ਪਿੰਡ ਧੂਲਕੋਟ ਤੋਂ ਡਾਕਟਰ ਜਗਦੀਪ ਸਿੰਘ ਜੀ ਜਿਹੜੇ ਸੋਢੀ ਨੇ, ਉਹ ਕੰਮ ਕਰ ਰਹੇ ਨੇ। ਬੱਚਿਆਂ ਦੇ ਗੁਰਬਾਣੀ ਕੰਠ ਦੇ ਮੁਕਾਬਲੇ, ਜਪਜੀ ਸਾਹਿਬ ਦੇ ਮੁਕਾਬਲੇ ਨੇ ਉਹ ਕਰਵਾਉਂਦੇ ਨੇ ਤੇ ਬੱਚਿਆਂ ਨੂੰ ਉਤਸ਼ਾਹਿਤ ਵੀ ਕਰਦੇ ਨੇ। ਜਾਂਦੇ ਕੋਈ ਹੋਰ ਗੱਲ ਤੁਸੀਂ ਐਡ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ। ਮੈਂ ਤਾਂ ਇਹੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਇਸ ਕਾਰਜ ਦੇ ਵੱਲ ਜੁੜੀਏ, ਕਿਉਂਕਿ ਬੱਚੇ ਸਾਡੀ ਕੌਮ ਦੀ ਪਨੀਰੀ ਹੈ, ਸਾਡਾ ਆਉਣ ਵਾਲਾ ਭਵਿੱਖ ਹੈ। ਇਹਨਾਂ ਨੇ ਭਵਿੱਖ ਵਿੱਚ ਸਾਡੀ ਕੌਮ ਦੇ ਵਾਰਸ ਬਣਨਾ ਹੈ। ਆਪਾਂ ਇਹਨਾਂ ਨੂੰ ਸੰਭਾਲੀਏ, ਕਿਉਂਕਿ ਜਿਹੜੇ ਨਸ਼ਿਆਂ, ਇਕੱਲੇ ਨਹੀਂ ਕੋਈ ਡੇਰਾਵਾਦ ਤੇ, ਨਸ਼ਿਆਂ ਦਾ ਵੀ ਬਹੁਤ ਵੱਡਾ ਜਿਹੜਾ ਉਹ ਹੜ ਆਇਆ ਹੋਇਆ। ਔਰ ਬੱਚੇ, ਕਈ ਮਾਵਾਂ ਦੇ ਪੁੱਤ ਮਰ ਰਹੇ ਆ, ਭੈਣਾਂ ਦੇ ਭਰਾ ਜਾ ਰਹੇ, ਸਾਡੀ ਭੈਣਾਂ ਦੇ ਸੁਹਾਗ ਉਜੜ ਰਹੇ ਆ। ਤਾਂ ਇਹਨਾਂ ਨੂੰ ਜੇ ਆਪਾਂ ਠੱਲ ਪਾ ਸਕਦੇ ਤਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬਾਬੇ ਨਾਨਕ ਦੀ ਬਾਣੀ ਦੇ ਵਿੱਚ ਬੜੀ ਸ਼ਕਤੀ ਆ। ਔਰ ਜਿਹਨੂੰ ਸੁਣ ਕੇ ਕੌੜੇ ਰੀਠੇ ਵੀ ਮਿੱਠੇ ਹੋ ਗਏ, ਸੱਜਣ ਠੱਗ ਵੀ ਠੱਗ ਨਹੀਂ ਰਿਹਾ, ਉਹ ਵੀ ਸੱਜਣ ਬਣ ਗਿਆ। ਔਰ ਮਤਲਬ ਇਹ ਜਿਹੜੀ ਗੁਰਬਾਣੀ ਹੈ ਇਹਨਾਂ ਦੇ ਨਾਲ ਜੋੜੀਏ ਤਾਂ ਬੱਚਾ ਆਪਦੇ ਮੂਲ ਨਾਲ ਜੁੜੂਗਾ, ਤਾਂ ਉਹ ਬੁਰੇ ਕੰਮ ਤੋਂ ਬਚੂਗਾ। ਔਰ ਸਾਰੀਆਂ ਮਤਲਬ ਸੰਸਥਾਵਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਸੰਭਾਲੀਏ। ਜੀ, ਜੀ ਬਹੁਤ ਧੰਨਵਾਦ ਤੁਹਾਡਾ।
ਜੁੜਨ ਦੇ ਲਈ ਸਤਿ ਸ੍ਰੀ ਅਕਾਲ ਜੀ। ਔਰ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜਿਹੜਾ ਕਿਤੇ ਹੋਰ ਵੀ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਵੀ ਕੋਈ ਆਪਣਾ ਕੋਈ ਐਨਆਰਆਈ ਵੀਰ ਭਰਾ ਜਾਂ ਕੋਈ ਸੰਸਥਾਵਾਂ ਕੰਮ ਕਰਾਉਣਾ, ਅਸੀਂ ਉਹਨਾਂ ਨੂੰ ਆਪਣਾ ਤਜਰਬਾ ਸਾਂਝਾ ਕਰ ਸਕਦੇ ਹਾਂ ਜੀ। ਜੀ ਜੇ ਤੁਹਾਡੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦਾ ਹੈ ਹਾਂਜੀ ਹਾਂਜੀ ਵੀ ਇਸ ਪ੍ਰਚਾਰ ਦੇ ਕੰਮ ਦੇ ਵਿੱਚ। ਹਾਂ, ਜੀ ਬਿਲਕੁਲ ਜੀ ਬਿਲਕੁਲ 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 ਜੀ ਬਹੁਤ ਧੰਨਵਾਦ ਜਗਦੀਪ ਸਿੰਘ ਜੀ। ਸਤਿ ਬਹੁਤ ਸ੍ਰੀ ਧੰਨਵਾਦ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ